अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਨਹੀਂ ਤੇ ਸਾਰੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਜਨਾਬ ਅੱਜ ਸਾਡੀ ਗੱਲਾ ਮੰਡੀ ਖਾਨਪੁਰ ਦੇ ਵਿੱਚ ਕੀ ਰੂਟੀਨ ਰਹਿੰਦੀ ਆ ਸਾਡੇ ਕੰਮਕਾਰ ਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੰਮ ਕਰਨ ਵਾਲਾ ਬੰਦਾ ਬਿਜ਼ਨਸਮੈਨ ਬੰਦਾ ਜਿਹੜਾ ਨਾ ਸਾਰੇ ਦਿਨ ਦੀ ਰੂਟੀਨ ਕਿਵੇਂ ਗੁਜ਼ਾਰਦਾ ਹੈਗਾ। ਤੇ ਜਨਾਬ ਬੋਲੀ ਹੋ ਗਈ ਮੁੰਜੀ ਦੀ ਤੇ ਮਾਲ ਲੋਡ ਕਰਵਾਉਣਾ ਹੈ ਤੇ ਕਪਾਹ ਜਿਹੜੀ ਉਹ ਭਰ ਹੁੰਦੀ ਪਈ ਉਹਦੀ ਬੋਲੀ ਹੋ ਗਈ ਹੈ। ਇੱਧਰੋਂ ਕੁਛ ਮਾਲ ਉਤਰਦਾ ਪਿਆ ਹੈਗਾ ਤੇ ਮੁੰਜੀ ਆਈ ਖੋਈ ਹੈ ਤੇ ਵਪਾਰੀ ਵੀ ਆਇਆ ਖੜਾ ਹੈ ਰਾਜਨਪੁਰ ਤੋਂ। ਹਾਂਜੀ ਕੀ ਹਾਲ ਚਾਲ ਆ? ਠੀਕ ਹੋ? ਕੱਚੇ ਦਾ ਹਾਲ ਸੁਣਾ। ਕੱਚਾ ਠੀਕ ਹੈ ਤੇ ਬੰਦੇ ਤਾਂ ਨਹੀਂ ਹੁਣ ਅਗਵਾਹ ਹੁੰਦੇ ਕੱਚੇ ਦੇ ਇਲਾਕੇ 'ਚ? ਨਹੀਂ ਯਾਰ ਤੁਸੀਂ ਕਪਾਹ ਲੈ ਆਂਦੇ ਹੋ, ਸਾਡਾ ਇਧਰੋਂ ਬੰਦਾ ਜਾਂਦਾ ਉਹ ਅਗਵਾਹ ਹੋ ਜਾਂਦਾ ਹੈ। ਉਹਦੀ ਕੀ ਵਜ੍ਹਾ ਹੈ? ਬਸ ਅੱਛਾ ਕੋਈ ਪਤਾ ਨਹੀਂ। ਚਲੋ ਅੱਲਾ ਖੈਰ ਰੱਖੇਗਾ। ਅੱਜ ਮਾਲ ਲੈ ਕੇ ਆਇਆ ਕਪਾਹ ਕਿੰਨੀ ਆਈ ਅੱਜ? 50 ਮਣ। ਚਲੋ ਜੀ ਕਪਾਹ ਲੈ ਕੇ ਆਇਆ ਭਾਈ ਤੇ ਮੁੰਜੀ ਵੀ ਆ ਗਈ ਹੋਈ ਹੈ। ਤੇ ਇਹ ਦੇਖੋ ਅਸੀਂ ਵੀ ਆਪਣੀ ਰੂਟੀਨ ਅੱਜ ਜਿਹੜੀ ਹੈ ਪੂਰੀ ਸ਼ੇਅਰ ਕਰਾਂਗੇ ਤੇ ਸਾਡੇ ਨਾਲ ਜੁੜੇ ਰਹੋ ਤੇ ਚੈਨਲ ਪੰਜਾਬੀ ਬਗਨੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਫਿਰ ਅਸੀਂ ਪੂਰੀ ਰੂਟੀਨ ਜਿਹੜੀ ਹੈ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਦੇ ਹਾਂ। ਅੱਛਾ ਜੀ ਅਲਹਮਦੁਲਿਲਾ ਹੁਣ ਅਸੀਂ ਆ ਗਏ ਕੰਡਾ ਕਰਾਉਣ ਵਾਸਤੇ ਤੇ ਸਾਡੀ ਸਾਰੇ ਦਿਨ ਕੀ ਰੂਟੀਨ ਰਹਿੰਦੀ ਹੈ ਕਾਰੋਬਾਰੀ ਲਿਹਾਜ਼ ਨਾਲ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਹੈਗੇ ਸਾਰੀਆਂ ਚੀਜ਼ਾਂ। ਤੇ ਅਸੀਂ ਗੱਡੀ ਜਿਹਦੇ ਕੰਡਾ ਕਰਵਾਉਣਾ ਇਹਨੂੰ ਭੇਜਣਾ ਹੈ, ਮਾਲ ਲੋਡ ਕਰਵਾ ਲਿਆ, ਇਹਨੂੰ ਭੇਜਣਾ ਹੈ ਫੈਕਟਰੀ ਵਿੱਚ ਤੇ ਹੁਣ ਅਸੀਂ ਕੰਡੇ ਤੇ ਪਹੁੰਚ ਗਏ ਹੈਗੇ ਹਾਂ। ਇਹ ਦੇਖੋ ਸਾਹਮਣੇ ਉਹ ਟਰੱਕ ਖੜਾ ਹੈ, ਇੱਥੋਂ ਕੰਡਾ ਹੋਏਗਾ। ਕੰਡੇ ਦੇ ਉੱਤੇ ਪਹਿਲੇ ਇੱਕ ਗੱਡੀ ਚੜੀ ਫਿਰ ਸਾਡੇ ਵਾਲੀ ਗੱਡੀ ਚੜ੍ਹੇਗੀ ਤੇ ਫਿਰ ਅਸੀਂ ਕੰਡਾ ਕਰਾ ਲਾਂਗੇ। ਤੇ ਆਹ ਦੇਖੋ ਲਿਆਕਤਪੁਰ ਤੇ ਬਹਾਵਲਪੁਰ ਨੂੰ ਅੱਗੇ ਰਸਤਾ ਜਾਂਦਾ ਹੈ ਤੇ ਇੱਥੇ ਮੰਡੀ ਗੱਲਾ ਮੰਡੀ ਸਾਡੀ ਕਰੀਬ ਹੈ। ਟਰੱਕ ਪਿੱਛੇ ਖੜਾ ਹੈਗਾ ਤੇ ਉਸ ਤੋਂ ਬਾਅਦ ਜੀ ਅਸੀਂ ਆਪਣੀ ਗੱਡੀ ਦਾ ਜਿਹੜਾ ਵਜ਼ਨ ਆ ਉਹ ਕਰਾਵਾਂਗੇ। ਪਹਿਲੇ ਖਾਲੀ ਇੱਕ ਡਾਲੇ ਦਾ ਹੋ ਰਿਹਾ ਫਿਰ ਸਾਡੀ ਲੋਡ ਗੱਡੀ ਦਾ ਹੋਏਗਾ। ਗੱਡੀ ਕੰਡੇ ਦੇ ਉੱਤੇ ਚੜ੍ਹ ਆਈ ਆ ਤੇ ਹੁਣ ਡਰਾਈਵਰ ਉਸਤਾਦ ਜੀ ਉਹ ਲਿਥ ਗਏ ਨੇ। ਲਿਥਣ ਤੋਂ ਬਾਅਦ ਆਣਗੇ ਤੇ ਅਸੀਂ ਕੰਡਾ ਜਿਹੜਾ ਕਰਾਵਾਂਗੇ। ਉਸਤਾਦ ਜੀ ਆ ਗਏ ਨੇ, ਇਹ ਹੁਣ ਪਰਚੀ ਲਈ ਜਾਂਦੇ ਆ ਤੇ ਕੰਡਾ ਕਰਾਉਣਗੇ। ਵੇਖੋ ਅਸੀਂ ਆਪਣੇ ਪਿਆਰੇ ਖਾਨਪੁਰ ਦੇ ਵਿੱਚ ਮੌਜੂਦ ਹੈਗੇ ਤੇ ਇੱਥੇ ਅਸੀਂ ਪਹੁੰਚਣ ਵਾਲੇ ਪਾਕਿਸਤਾਨ ਚੌਕ। ਕੰਡਾ ਕਰਾ ਲਿਆ, ਗੱਡੀ ਜਿਹੜੀ ਉਹ ਚਲੀ ਗਈ ਹੈ ਤੇ ਹੁਣ ਅਸੀਂ ਵਾਪਸੀ ਮੰਡੀ ਜਾਂਦੇ ਪਏ ਹਾਂ। ਅਸੀਂ ਪਹੁੰਚ ਗਏ ਪਾਕਿਸਤਾਨ ਚੌਕ। ਇੱਥੇ ਟਰੱਕਾਂ ਦਾ ਅੱਡਾ ਵੀ ਹੈਗਾ ਤੇ ਇੱਥੇ ਬਹਾਵਲਪੁਰ ਨੂੰ ਰੋਡ ਵੀ ਆ ਜਾ ਰਹੀ ਆ, ਇਹ ਵੇਖ ਸਕਦੇ ਹੋ। ਤੇ ਇੱਥੇ ਮਸ਼ਹੂਰ ਅਸੀਂ ਵਜ਼ਨ ਕਰਾ ਲਿਆ ਹੈਗਾ। ਵਜ਼ਨ ਕਰਾਉਣ ਤੋਂ ਬਾਅਦ ਦੁਬਾਰਾ ਅਸੀਂ ਗੱਲਾ ਮੰਡੀ ਦੀ ਤਰਫ ਆ ਗਏ ਹੈਗੇ। ਇੱਥੋਂ ਇੱਕ ਹੋਰ ਗੱਡੀ ਜਿਹੜੀ ਆ ਨਾ ਉਹ ਲੋਡ ਕਰਾਉਣੀ ਹੈਗੀ ਆ ਤੇ ਇਹ ਐਂਟਰੈਂਸ ਹੈਗੀ ਗੱਲਾ ਮੰਡੀ ਦੀ। ਦੁਕਾਨਾਂ ਨੇ ਇੱਥੇ ਪੱਲੀਆਂ ਦੀਆਂ, ਬੋਰਿਆਂ ਦੀਆਂ ਤੇ ਸਾਰੀਆਂ ਚੀਜ਼ਾਂ ਦੀਆਂ। ਤੇ ਗੱਡੀ ਹੋਰ ਆ ਗਈ ਹੈ ਅਲਹਮਦੁਲਿਲਾ ਨਾਲ। ਅੱਧੀ ਲੋਡ ਹੈ ਤੇ ਅੱਧੀ ਲੋਡ ਹੋਣ ਵਾਲੀ ਹੈ। ਆ ਗਈ ਹੈ ਜਦੀਦ ਗੱਲਾ। ਹਾਂਜੀ ਹਾਂਜੀ ਲੈ ਆਓ ਟਰੱਕ ਵਾਲਾ ਪੁੱਛਦਾ ਪਿਆ ਕਿ ਲੈ ਆਵਾਂ। ਗੱਲਾ ਮੰਡੀ ਦੇ ਅੰਦਰ ਜਿਹੜੇ ਨਾ ਅਸੀਂ ਆ ਗਏ ਹਾਂ ਤੇ ਕਾਟਨ ਦਾ ਅੱਜ ਕੱਲ੍ਹ ਸੀਜ਼ਨ ਹੈਗਾ। ਵੇਖੋ ਕਾਟਨ ਹੀ ਕਾਟਨ ਲੱਗੀ ਪਈ ਹੈ ਤੇ ਜੂਸ ਮੁੰਜੀ ਦਾ ਸੀਜ਼ਨ ਹੈਗਾ। अस्सलामुअलैकुम। हाँ जी रोटी चलती पई है फिर की हाल है? ठीक हो? तबीयत सेहत? अच्छा चलो माशाल्लाह माशाल्लाह। काम खिंच के रखो। गड्डी आ गई लोड करनी है। रोटी खा लो तो फिर जड़ी है गड्डी लोड करो। मूवी देख तू जड़ी मैं कहना हूँ सारी उम्र वास्ते मेरे को सेव हो गया। ठीक है सही हाल है ना? अच्छा चलो जी। बंदे माशाल्लाह जी बड़े काम वाले ने ਤੇ ਅੱਲਾਹ ਤਾਲਾ ਇਹਨਾਂ ਦੀ ਹਯਾਤੀ ਕਰੇ। ਰਾਜੂ ਤੇ तमाम ਕੰਮ ਵਾਲਾ ਨਾ। ਇਹ ਜਨਾਬ ਆਲਾ ਮੰਡੀ ਤੋਂ ਮਾਲ ਲੈਣ ਤੋਂ ਬਾਅਦ ਲੋਡ ਕਰਾਉਣ ਤੋਂ ਬਾਅਦ ਭੇਜਣ ਤੋਂ ਬਾਅਦ ਹੁਣ ਵਸੂਲੀਆਂ ਵਾਸਤੇ ਵੀ ਨਿਕਲਣਾ ਪੈ ਰਿਹਾ। ਦੇਖੋ ਸ਼ਾਮ ਦਾ ਟਾਈਮ ਹੈ ਬਿਲਕੁਲ ਤੇ ਸਾਨੂੰ ਕੰਮ ਜਿਹੜਾ ਨਾ ਨਿਕਲਣਾ ਪੈਂਦਾ ਸ਼ਾਮ ਦਾ ਟਾਈਮ। ਸੁਬਹ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਸਾਡੇ ਮੰਡੀ ਦੀ ਕਿਵੇਂ ਰਹਿੰਦੀ ਹੈ, ਕਿਵੇਂ ਉਹ ਮਾਲ ਬੋਲੀ ਤੇ ਲੈਂਦਾ ਹੈ, ਕਿਵੇਂ ਉਹ ਭੇਜਦਾ ਹੈ, ਕਿਵੇਂ ਉਹ ਖਰੀਦਦਾ ਹੈ, ਸਾਰੇ ਤੁਹਾਡੇ ਇਹ ਚੀਜ਼ਾਂ ਤੇ ਦੁਨੀਆਂ 'ਤੇ ਵੀ ਜਾ ਰਿਹਾ ਤੇ ਮਾਲ ਵੀ ਇੱਕ ਜਗ੍ਹਾ 'ਤੇ ਫੈਕਟਰੀ ਦਿਖਾਉਣਾ ਹੈਗਾ ਵਾ ਉੱਥੇ ਵੀ ਜਾ ਰਹੇ ਹੋ ਗਏ ਫੈਕਟਰੀ। ਇੱਥੋਂ ਜਿਹੜੀ ਕੋਈ ਵਸੂਲੀ ਲੈਣੀ ਕੋਈ ਮਾਲ ਲੈਣਾ ਇਹ ਫੈਕਟਰੀ ਪੁੱਜ ਗਏ ਹੈਗੇ ਆ।